ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਅੱਜ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਟਾਈਮ ਖਬਰ 'ਤੇ ਨਜ਼ਰ। ਅੱਜ 9 ਜਨਵਰੀ ਦਿਨ ਹੈਗਾ ਹੈ ਜੀ ਵੀਰਵਾਰ। ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਦਾ ਸਮਾਂ ਚੱਲ ਰਿਹਾ ਹੈ। ਇਸ ਦੇ ਬਾਰੇ ਜਾਣਕਾਰੀ ਲਈ ਤੁਸੀਂ ਇਹਨਾਂ ਨੂੰ ਸੰਪਰਕ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਨਾਲ ਹੀ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਹਰਮਿੰਦਰ ਸਮਰਾ ਸੈਕਰਾਮੈਂਟੋ, ਗੁਰਪਾਲ ਸਿੰਘ ਸੰਧੂ ਐਂਟੀਲੋਪ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰ ਨੈਲਾ ਮੰਡੇਲਾ ਦੇ ਵਿੱਚ ਲੋਕੇਸ਼ਨ ਨੇ ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209-277-0113। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559-374-4541। ਨਾਲ ਹੀ ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅਤੇ ਆਓ ਆਪਣੇ ਅੱਜ ਦੇ ਪ੍ਰੋਗਰਾਮ ਉਸ ਦੀ ਸ਼ੁਰੂਆਤ ਕਰਦੇ ਹਾਂ। ਖਬਰਾਂ ਦੇ ਉੱਤੇ ਨਜ਼ਰ ਮਾਰਨੀ ਸ਼ੁਰੂ ਕਰਦੇ ਹਾਂ। ਪਹਿਲੀ ਖਬਰ 'ਤੇ ਨਜ਼ਰ ਮਾਰੀਏ ਮਿੰਟੂ ਜੀ, ਤਾਂ ਕਹਿੰਦੇ ਵੀ ਇੱਕ ਨਵਾਂ ਖੁਲਾਸਾ ਹੋਇਆ ਵੀ ਮੋਦੀ ਸਰਕਾਰ ਦੇ ਰਾਜ ਦੇ ਵਿੱਚ ਵਧੀ ਹੈ ਗਰੀਬੀ ਅਤੇ ਭੁੱਖਮਰੀ। ਹਾਂ ਬਿਲਕੁਲ। ਜਦੋਂ ਤੁਸੀਂ ਕੁਛ ਇਸ ਪਾਸੇ ਸੋਚਣਾ ਹੀ ਨਹੀਂ, ਫਿਰ ਤੁਹਾਨੂੰ ਇਸ ਪਾਸਿਓਂ ਇਸ ਤਰ੍ਹਾਂ ਦੀਆਂ ਹੀ ਖਬਰਾਂ ਮਿਲਣਗੀਆਂ। ਔਰ ਇਹ ਉਹ ਖਬਰਾਂ ਨੇ ਜਿਹੜੀਆਂ ਮੇਰੇ ਖਿਆਲ ਦੇ ਨਾਲ ਬਹੁਤ ਮਹੱਤਵਪੂਰਨ ਖਬਰਾਂ ਨੇ, ਪਰ ਜਨਤਾ ਦੀ ਨਜ਼ਰ ਦੇ ਵਿੱਚ ਉਹਨਾਂ ਦੀ ਕੋਈ ਅਹਿਮੀਅਤ ਨਹੀਂ ਹੈ, ਜਾਂ ਜਨਤਾ ਹੈ ਹੀ ਅਣਜਾਣ। ਦੋ ਚੀਜ਼ਾਂ 'ਚੋਂ ਇੱਕ ਚੀਜ਼ ਜ਼ਰੂਰ ਹੈ, ਪ੍ਰੋਬਲਮ ਕਿਤੇ ਨਾ ਕਿਤੇ ਹੈਗੀ ਆ। ਤਾਂ ਜਿੱਥੇ ਵੀ ਪ੍ਰੋਬਲਮ ਆ, ਬੜੀ ਖਤਰਨਾਕ ਅਵਸਥਾ ਦੇ ਵਿੱਚ ਹੈ ਪ੍ਰੋਬਲਮ। ਤਾਂ ਖੈਰ ਜਿਹੜੀ ਹੁਣ, ਕਿਉਂਕਿ ਤੁਹਾਨੂੰ ਪਤਾ ਹੀ ਆ ਜਿਹੜਾ ਬਜਟ ਹੁੰਦਾ ਉਸ ਤੋਂ ਪਹਿਲਾਂ ਦੀ ਜਿਹੜੀ ਕੋਵਿਡ ਆ ਉਹ ਸ਼ੁਰੂ ਹੋ ਚੁੱਕੀ ਆ। ਉਸ ਕਵਾਇਦ ਦੇ ਵਿੱਚ ਮੀਟਿੰਗਾਂ ਵੀ ਹੋ ਰਹੀਆਂ। ਔਰ ਕਮਾਲ ਦੀ ਗੱਲ ਆ, ਵੈਸੇ ਗੱਲ ਹੁਣ ਨਿਕਲੀ ਹੈ ਤਾਂ ਚਲੋ ਦੂਰ ਤੱਕ ਜਾਣ ਹੀ ਦਿਓ। ਅੱਜ ਮੀਟਿੰਗ ਦਾ ਇੱਕ ਰੌਲਾ ਪੈ ਗਿਆ ਨੀਤੀ ਆਯੋਗ ਦੇ ਨਾਲ। ਇਹਨਾਂ ਦੀ ਮੀਟਿੰਗ ਸੀ, ਆਰਥਿਕ ਮਾਹਰ ਜਿਹੜੇ ਆ ਉਹ ਵੀ ਇਹਨਾਂ ਨੇ ਬੁਲਾਏ ਸੀ, ਕੁਛ ਜਿਹੜੇ ਵੱਡੇ ਕਾਰਪੋਰੇਟ ਜਗਤ ਦੇ ਬੰਦੇ ਆ ਉਹ ਵੀ ਬੁਲਾਏ। ਵੈਸੇ ਖੁੱਲ੍ਹ ਕੇ ਬੋਲਣ ਵਾਲੇ ਨਹੀਂ ਬੁਲਾਏ, ਜਿਹੜੇ ਇਹਨਾਂ ਦੇ ਹਾਂ 'ਚ ਹਾਂ ਬੁਲਾਉਣ ਵਾਲੇ ਉਹ ਜ਼ਰੂਰ ਬੁਲਾਏ ਸੀਗੇ। ਪਰ ਕਮਾਲ ਦੀ ਗੱਲ ਹੈ ਕਿ ਇਸ ਸਮੁੱਚੀ ਕਵਾਇਦ ਦੇ ਵਿੱਚ ਜੋ ਸਾਡੀ ਫਾਈਨੈਂਸ ਮਿਨਿਸਟਰ ਆ ਬੀਬੀ ਨਿਰਮਲਾ ਸੀਤਾਰਮਨ, ਉਹ ਗੈਰ ਹਾਜ਼ਰ ਸੀ। ਜੋ ਫਾਈਨੈਂਸ ਮਿਨਿਸਟਰ ਹੈ ਦੇਸ਼ ਦੀ, ਉਹ ਹੈ ਹੀ ਨਹੀਂ ਮੀਟਿੰਗ ਦੇ ਵਿੱਚ। ਇਹ ਕਮਾਲ ਦੀ ਗੱਲ ਹੈ। ਔਰ ਵੈਸੇ ਵੀ ਅੱਗੇ ਤੁਹਾਨੂੰ ਪਤਾ ਹੀ ਆ, ਉਹ ਹੁਣ ਹੈ ਨਹੀਂ ਗੇ ਸੰਸਾਰ ਦੇ ਵਿੱਚ। ਉਹ ਵਕੀਲ ਸਾਹਿਬ ਸਨ, ਤਾਂ ਉਹ ਖਜ਼ਾਨਾ ਚਲਾਉਂਦੇ ਰਹੇ ਸੀਗੇ। ਤੁਹਾਨੂੰ ਉਹ ਵੀ ਦੌਰ ਯਾਦ ਹੋਣਾ। ਤਾਂ ਉਹ ਐਸਾ ਦੌਰ ਸੀਗਾ। ਉਸ ਤੋਂ ਬਾਅਦ ਫਿਰ ਗੱਡੀ ਜਿਹੜੀ ਆ ਡੀਰੇਲ ਐਸੀ ਹੋਈ ਕਿ ਪਟੜੀ ਤੇ ਨਹੀਂ ਚੜ੍ਹ ਸਕੀ। ਤਾਂ ਖੈਰ ਹੁਣ ਹਾਲਾਤ ਜਿਹੜੇ ਆ ਉਹ ਸਾਰੇ ਅੰਕੜੇ ਦੱਸਦੇ ਪਏ ਕਿ ਕਿਸ ਤਰ੍ਹਾਂ ਦੀ ਹੈ। ਵੈਸੇ ਵੀ ਇਹਨਾਂ ਦਾ ਜਿਹੜਾ ਹੁਣ ਅਨੁਮਾਨਿਤ ਤਕਾਜ਼ਾ ਹੈ GDP ਵਾਲਾ, ਉਹ ਅਗਲੇ ਸਾਲ ਵੀ 5 ਤੇ ਅੜ ਗਿਆ। ਤਾਂ ਬੁਰੀ ਹੋਈ ਆ, ਸਾਡੇ ਨਾਲ ਬੁਰੀ ਹੋਈ ਆ ਕੁੱਲ ਮਿਲਾ ਕੇ। ਤਾਂ ਜਿਹੜੀ ਹੁਣ ਨੀਤੀ ਆਯੋਗ ਦੀ 2019 ਦੀ SDG ਇੰਡੀਆ ਰਿਪੋਰਟ ਆ, ਉਹਨੇ ਕਈ ਸਵਾਲ ਖੜੇ ਕੀਤੇ ਇਹਨਾਂ ਦੀ ਕਾਰਕਰਦਗੀ ਤੇ। ਤਾਂ ਰਿਪੋਰਟ ਮੁਤਾਬਕ ਦੇਸ਼ ਦੇ 22 ਤੋਂ 25 ਸੂਬੇ ਜਾਂ ਪਲੱਸ ਲਾ ਲਓ ਕੇਂਦਰ ਸ਼ਾਸਿਤ ਪ੍ਰਦੇਸ਼, ਉਹਨਾਂ 'ਚ ਗਰੀਬੀ, ਭੁੱਖਮਰੀ ਤੇ ਅਸਮਾਨਤਾ ਜਿਹੜੀ ਉਹ ਵਧੀ ਹੈ। ਸੋ ਜਿਹੜੀ 18 ਦੇ ਮੁਕਾਬਲੇ 19 ਵਾਲੀ ਰਿਪੋਰਟ ਆ, ਉਹ ਦੱਸਦੀ ਆ ਕਿ ਗਰੀਬੀ ਘਟਣ ਦੀ ਥਾਂ ਵਧੀ ਆ। ਅਸਮਾਨਤਾ, ਜਿਹਨੂੰ ਆਪਾਂ ਸਮਾਨਤਾ ਕਹਿੰਦੇ ਨੇ, ਇਕੁਐਲਿਟੀ ਨੂੰ, ਤਾਂ ਜਿਹੜੀ ਅਨਇਕੁਐਲਿਟੀ ਆ, ਨਾ ਬਰੋਬਰਤਾ ਜਿਹੜੀ ਆ, ਉਹ ਵੀ ਵਧੀ ਆ। ਪੋਵਰਟੀ ਤਾਂ ਫਿਰ ਵਧੀ ਆ, ਗਰੀਬੀ ਤਾਂ ਫਿਰ ਵਧੀ ਆ। ਸੋ ਇਹ ਕਾਫੀ ਮਹੱਤਵਪੂਰਨ ਰਿਪੋਰਟ ਹੈ ਭੁੱਖਮਰੀ ਨੂੰ ਲੈ ਕੇ, ਗਰੀਬੀ ਨੂੰ ਲੈ ਕੇ, ਜਾਂ ਸਮਾਨਤਾ ਅਸਮਾਨਤਾ ਨੂੰ ਲੈ ਕੇ। ਤਾਂ ਇਹਦੇ ਵਿੱਚ ਇੱਕ ਹੋਰ ਸਾਡੇ ਲਈ ਵੀ ਬੈਡ ਨਿਊਜ਼ ਆ ਪੰਜਾਬੀਆਂ ਲਈ, ਕਿ ਜਿਹੜੇ ਗਰੀਬੀ ਵਧਣ ਵਾਲੇ ਸੂਬੇ ਆ, ਜਿੱਦਾਂ ਲਾ ਲਓ ਬਿਹਾਰ ਆ, ਉੜੀਸਾ, ਝਾਰਖੰਡ ਆ, UP ਆ, ਅਸਮ ਆ, ਪੱਛਮੀ ਬੰਗਾਲ ਆ, ਇਹਨਾਂ ਦੇ ਵਿੱਚ ਪੰਜਾਬ ਵੀ ਆ। ਕਿਉਂਕਿ ਭੁੱਖਮਰੀ ਬਾਰੇ ਤੇ ਪਹਿਲਾਂ ਹੀ ਮੈਂ ਤੁਹਾਨੂੰ ਦੱਸ ਗਿਆ ਸੀਗਾ ਅੱਗੇ ਇੱਕ ਦਿਨ ਰਿਪੋਰਟ ਜਿਹੜੀ ਆ ਉਹ ਛਾਇਆ ਹੋਈ ਸੀਗੀ ਕਿ ਭੁੱਖਮਰੀ ਪੰਜਾਬ 'ਚ ਵਧੀ, ਔਰ ਉਹ ਹੈਰਾਨ ਕਰਨ ਵਾਲਾ ਅੰਕੜਾ ਸੀਗਾ। ਤਾਂ ਸ਼ਾਇਦ ਉਸੇ ਫਹਿਰਿਸਤ ਦੇ ਵਿੱਚ ਫਿਰ ਪੰਜਾਬ ਨੂੰ ਰੱਖਿਆ ਗਿਆ। ਸਿਰਫ 2 ਹੀ ਸੂਬੇ ਨਿਕਲੇ ਆ
ਪੂਰੇ ਇੰਡੀਆ 'ਚੋਂ ਜਿਨ੍ਹਾਂ 'ਚ ਗਰੀਬੀ 'ਚ ਕਮੀ ਆਈ ਆ। ਇੱਕ ਸਿੱਕਮ ਤੇ ਦੂਸਰਾ ਨਾਂ ਹੈਰਾਨ ਕਰਦਾ ਆਂਧਰਾ ਪ੍ਰਦੇਸ਼। ਬਾਕੀ 4 ਸੂਬਿਆਂ 'ਚ ਬਿਲਕੁਲ ਸਥਿਰ ਰਹੀ ਹੈ ਸਥਿਤੀ, ਜਿੱਦਾਂ ਮੇਘਾਲਿਆ, ਹਿਮਾਚਲ, ਤੇਲੰਗਾਨਾ ਤੇ ਮਹਾਰਾਸ਼ਟਰ, ਇਹਨਾਂ 'ਚ ਕੋਈ ਬਦਲਾਅ ਨਹੀਂ ਆਇਆ। ਇੱਕ ਦਿਲਚਸਪ ਅੰਕੜਾ ਤੁਹਾਨੂੰ ਦੱਸਦਾ, ਦਿਲਚਸਪ ਅੰਕੜਾ ਇਹੀ ਹੈ, ਮੀਡੀਆ ਹਵਾਲਿਆਂ 'ਚ ਇਸ ਰਿਪੋਰਟ ਦੇ ਮੁਤਲਕ ਹੀ ਆ ਕਿ 2005 ਤੋਂ ਲੈ ਕੇ 15-16 ਤੱਕ, ਮਤਲਬ ਕਿ ਮੋਦੀ ਸਾਹਿਬ ਦਾ ਵੀ 1 ਸਾਲ ਵਿੱਚ ਆ ਜਾਂਦਾ ਹੈ, ਤਾਂ ਉਹਨਾਂ 10 ਸਾਲਾਂ ਦੇ ਦੌਰਾਨ ਗਰੀਬਾਂ ਦੀ ਜਿਹੜੀ ਸੰਖਿਆ ਦੱਸਦੀ ਹੈ ਕਿ ਉਹਦੇ 'ਚ ਬੜੀ ਜ਼ਬਰਦਸਤ ਗਿਰਾਵਟ ਦਰਜ ਕੀਤੀ ਗਈ ਸੀ, ਜਿਹੜੀ ਕਿ ਚੀਨ ਨੂੰ ਵੀ ਪਿੱਛੇ ਛੱਡ ਗਈ ਸੀਗੀ। ਤਾਂ ਉਸ ਤੋਂ ਬਾਅਦ ਜਿਵੇਂ ਹੀ ਲਾ ਲਓ ਕਿ 15-16, 16-17 ਉਹ ਸਾਲ ਜਿਵੇਂ ਹੀ ਨੋਟਬੰਦੀ ਆਉਂਦੀ ਹੈ, ਇੱਕ ਅਰਥ ਵਿਵਸਥਾ ਨੂੰ ਐਸਾ ਝਟਕਾ ਲੱਗਦਾ ਜਿਹਦੇ ਵਿੱਚ ਸਾਰਾ ਤਹਿਸ ਨਹਿਸ ਹੋ ਜਾਂਦਾ। ਉਸ ਤੋਂ ਬਾਅਦ ਜੋ ਸਥਿਤੀਆਂ ਉਹ ਮੇਰੇ ਖਿਆਲ ਦੇ ਨਾਲ ਬਹੁਤੀਆਂ ਖੋਲ ਕੇ ਦੱਸਣ ਦੀ ਲੋੜ ਨਹੀਂ, ਸਭ ਨੂੰ ਪਤਾ ਹੀ ਆ। ਤਾਂ ਜਿਵੇਂ ਉਹ ਮਹਾਤਮਾ ਗਾਂਧੀ ਨੇ ਕਿਹਾ ਸੀਗਾ ਕਿ ਦੁਨੀਆ 'ਚ ਐਸੇ ਬਹੁਤ ਸਾਰੇ ਲੋਕ ਆ ਜੋ ਇੰਨੇ ਭੁੱਖੇ ਹੁੰਦੇ ਆ, ਭਗਵਾਨ ਉਹਨਾਂ ਨੂੰ ਕਿਸੇ ਹੋਰ ਰੂਪ ਦੇ ਵਿੱਚ ਦਿਖਾਈ ਨਹੀਂ ਦਿੰਦਾ ਸਿਵਾਏ ਰੋਟੀ ਤੋਂ। ਮੈਂ ਗੱਲ ਜਿੱਥੋਂ ਸ਼ੁਰੂ ਕੀਤੀ ਸੀ ਉੱਥੇ ਹੀ ਖਤਮ ਕਰ ਦੇਣਾ ਕਿ ਜਦੋਂ ਆਪਾਂ ਇੱਕ ਉਲਾਂਭਾ ਦਿੰਦੇ ਹਾਂ ਜਨਤਾ ਨੂੰ ਕਿ ਅਸਲ ਮੁੱਦਿਆਂ ਤੇ ਧਿਆਨ ਹੀ ਨਹੀਂ, ਤਾਂ ਬਹੁਤੀ ਜਨਤਾ ਦਾ ਜਦੋਂ ਧਿਆਨ ਹੀ ਰੋਟੀ 'ਚ ਆ, ਉਹਨੂੰ ਤੇ ਹੋਰ ਕੁਛ ਦਿਸਦਾ ਹੀ ਨਹੀਂ, ਉਹਨੇ ਆ ਖਬਰਾਂ ਦਾ ਕੀ ਕਰਨਾ ਦੱਸੋ। ਜੀ ਜੀ ਬਿਲਕੁਲ, ਉਹ ਤਾਂ ਵਿਚਾਰਾ ਉਸੇ ਗੇੜ ਦੇ ਵਿੱਚ ਹੀ ਲਗਾ ਰਿਹਾ ਹੈ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਦੀਪਿਕਾ ਪਾਦੂਕੋਣ ਦੇ ਉਹਨਾਂ ਜਿਹੜੇ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ 'ਚ ਉਹਦੀ ਫਿਲਮ ਦੇ ਉੱਤੇ ਹੁਣ ਵਿਵਾਦ ਹੋਰ ਗਹਿਰਾ ਗਿਆ। ਹਾਂਜੀ ਬਿਲਕੁਲ, ਦੀਪਿਕਾ ਦਾ ਜਿਹੜਾ ਇਹ ਇੱਕ ਬਹੁਤ ਵੱਡਾ ਮੈਂ ਕਹੂੰਗਾ ਕਿ ਗੁਨਾਹ, ਉਹਦੇ ਵਾਸਤੇ ਜਿਹੜੇ ਟੈਗ ਲੱਗੇ ਉਹ ਸੁਣ ਲਓ, ਫਿਰ ਉਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ। ਉਹ ਦੇਸ਼ ਵਿਰੋਧੀ ਹੈ, ਉਹ ਜਿਹਾਦ ਪ੍ਰਸਤ ਹੈ, ਉਹ ਪਾਕ ਪ੍ਰਸਤ ਹੈ, ਉਹ ਟੁਕੜਾ ਟੁਕੜਾ ਗੈਂਗ ਸਮਰਥਕ ਆ, ਹੋਰ ਐਸੇ ਖਿਤਾਬ ਨੇ, ਲਕਬ ਨੇ ਜਿਹੜੇ ਮੈਂ ਦੱਸ ਨਹੀਂ ਸਕਦਾ ਕਿਉਂਕਿ ਧੀਆਂ ਭੈਣਾਂ ਆਪਣੀਆਂ ਵੀ ਨੇ, ਸਭ ਦੀਆਂ ਵੀ ਆ, ਤਾਂ ਉਹਨਾਂ ਬਾਰੇ ਬੋਲਦੇ ਹੀ ਸਾਨੂੰ ਸ਼ਰਮ ਆਉਂਦੀ ਹੈ। ਪਰ ਜਿਹੜੇ ਇਹ ਨਿਰਲੱਜ ਲੋਕ ਬੋਲਦੇ ਆ, ਇਹ ਪਤਾ ਨਹੀਂ ਕਿਸ ਦੁਨੀਆ 'ਚੋਂ ਆਏ ਆ ਜਾਂ ਕਿਸ ਦੁਨੀਆ 'ਚ ਰਹਿੰਦੇ ਆ। ਸੋ ਪਤਾ ਨਹੀਂ ਇਹਨਾਂ ਦੇ ਮਾਨਸਿਕ ਤਵਾਜ਼ਨ ਜਿਹੜੇ ਆ ਉਹ ਇੰਨੇ ਵਿਗੜੇ ਕਾਤੋਂ ਆ, ਸਮੱਸਿਆ ਪਤਾ ਨਹੀਂ ਕਿੱਥੇ ਹੈ। ਤਾਂ ਖੈਰ, ਇੱਕ ਤੇ ਇਹਨਾਂ ਦਾ ਮੈਂਬਰ ਪਾਰਲੀਮੈਂਟ ਹੈ, ਉਹਨੇ ਤੇ ਇਹਦੀ ਫਿਲਮ ਜਿਹੜੀ ਆ ਰਹੀ ਹੈ ਦੀਪਿਕਾ ਦੀ ਛਪਾਕ, ਉਹਦੇ ਤੇ ਬੈਨ ਹੀ ਮੰਗ ਲਿਆ, ਉਹਦੇ ਤੇ ਬੈਨ ਹੀ ਮੰਗ ਲਿਆ। ਇੱਕ ਨਾ ਹੋਰ ਹੈ, ਰਾਈਟ ਵਿੰਗ ਦਾ ਹੀ ਲੇਖ ਕਹਿ ਲਓ ਕਿ ਲੇਖਕਾਂ ਦਾ ਰਸਾਲਾ ਹੈ, ਸ਼ਵਰਾਜ ਹੈ ਸ਼ਾਇਦ ਉਹਦਾ ਨਾਮ। ਕਮਾਲ ਦੀ ਗੱਲ ਹੈ ਕਿ ਉਹਦੇ ਵਿੱਚ ਤੇ ਇੱਕ ਲੇਖ ਲਾ ਦਿੱਤਾ ਗਿਆ, ਯਾਨੀ ਰਾਈਟ ਵਿੰਗ ਵਾਲਿਆਂ ਦਾ ਜਿਹੜਾ ਰਸਾਲਾ ਹੈ ਉਹ ਇੱਕ ਲੇਖ ਲਾਉਂਦਾ ਹੈ ਕਿ ਜਿਹੜੀ ਇਹ ਦੀਪਿਕਾ ਹੈ ਇਹਦੀ ਮਾਨਸਿਕਤਾ ਵੇਖੋ। ਫਿਲਮ ਦੇ ਵਿੱਚ ਜੋ ਅਸਲ ਦੇ ਵਿੱਚ ਉਹ ਕਹਾਣੀ ਹੈ ਇੱਕ ਲక్ష్ਮੀ ਨਾਂ ਦੀ ਕੁੜੀ ਜਿਹਦੇ ਤੇ ਐਸਿਡ ਅਟੈਕ ਹੋਇਆ, ਉਸ ਤੋਂ ਬਾਅਦ ਫਿਰ ਜਿਹੜੀ ਉਹਦੀ ਜ਼ਿੰਦਗੀ ਹੈ ਉਹਦੇ ਸੰਘਰਸ਼ ਦੀ ਉਹੀ ਗਾਥਾ ਹੈ। ਤਾਂ ਉਹ ਕਹਿੰਦੇ ਆ ਕਿ ਇਹ ਦੇਖੋ ਇਹਦੀ ਜਿਹੜੀ ਸਾਡੇ ਨਾਲ ਵਿਤਕਰੇਬਾਜ਼ੀ ਆ ਉਹ ਇਹ ਆ ਕਿ ਜਿਹੜਾ ਦੋਸ਼ੀ ਸੀ ਐਸਿਡ ਅਟੈਕ ਦਾ ਉਹਦਾ ਨਾਮ ਸੀਗਾ ਨਦੀਮ, ਨਦੀਮ ਤੋਂ ਬਦਲ ਕੇ ਇਹਨੇ ਜਾਣ ਬੁੱਝ ਕੇ ਇੱਕ ਹਿੰਦੂ ਨਾਂ ਰੱਖਿਆ ਉਸਦਾ, ਰਜੇਸ਼, ਫਿਲਮ ਦੇ ਵਿੱਚ, ਜਦ ਕਿ ਹਕੀਕਤ ਇਹ ਹੈ ਹੀ ਨਹੀਂ ਹੈ। ਸੱਚਾਈ ਇਹ ਆ, ਜਿਨ੍ਹਾਂ ਕੋ ਇਸ ਫਿਲਮ ਨੂੰ ਮੈਂ ਪੜ੍ਹ ਸਕਿਆ, ਰਿਵਿਊ ਵਗੈਰਾ ਉਹਨੇ ਸ਼ੁਰੂ ਹੋਇਆ ਕਿ ਲక్ష్ਮੀ ਦੇ ਥਾਂ ਤੇ ਉਹਨਾਂ ਨਾਂ ਰੱਖਿਆ ਵਾ ਉਸ ਕਰੈਕਟਰ ਦਾ ਮਾਲਤੀ, ਕਿਉਂਕਿ ਕਈ ਕਾਨੂੰਨੀ ਸਮੱਸਿਆਵਾਂ ਹੁੰਦੀਆਂ। ਤਾਂ ਨਦੀਮ ਦਾ ਨਾਮ ਬਦਲ ਕੇ ਉਹਨਾਂ ਨੇ ਬਸ਼ੀਰ ਰੱਖਿਆ, ਜਿਹੜਾ ਕਿ ਹਿੰਦੂ ਨਾਮ ਨਹੀਂ ਹੈ। ਸੋ ਇੰਨਾ ਜ਼ਿਆਦਾ ਝੂਠ ਫੈਲਾਇਆ ਜਾ ਰਿਹਾ, ਇੰਨਾ ਜ਼ਿਆਦਾ ਇੱਕ ਪ੍ਰਾਪੇਗੰਡਾ ਖੜਾ ਕੀਤਾ ਜਾ ਰਿਹਾ। ਕਸੂਰ ਸਿਰਫ ਇਹੋ ਆ ਕਿ ਦੀਪਿਕਾ ਜਿਹੜੀ ਹੈ ਉਹ ਉਸ ਥਾਂ ਤੇ ਗਈ ਜਿੱਥੇ ਪ੍ਰੋਟੈਸਟ ਹੋ ਰਹੇ ਸੀ, ਉਹਨੇ ਕੁਛ ਨਹੀਂ ਬੋਲਿਆ ਉੱਥੇ, 10 ਮਿੰਟ ਉਹਦੀ ਹਾਜ਼ਰੀ ਰਹੀ ਆ, ਉਹਨੇ ਕਿਸੇ ਨੂੰ ਮੰਦਾ ਨਹੀਂ ਕਿਹਾ, ਕਿਸੇ ਨੂੰ ਚੰਗਾ ਨਹੀਂ ਕਿਹਾ। ਸੋ ਦੇਖ ਲਓ, ਇਹ ਦੀਪਿਕਾ ਉਹੀ ਦੀਪਿਕਾ ਹੈ ਜਿਹਨੇ ਨੋਟਬੰਦੀ ਦੀ ਵਕਾਲਤ ਕੀਤੀ ਸੀਗੀ। ਔਰ ਇਸ ਤੋਂ ਇਲਾਵਾ ਇਹਨੇ ਕਈ ਕੰਪੇਨ ਜਿਹੜੀਆਂ ਸਰਕਾਰੀ ਕੰਪੇਨ ਨੇ ਉਹਨਾਂ ਦੇ ਵਿੱਚ ਪ੍ਰਚਾਰ ਕੀਤਾ ਵਾ, ਲਾਈਕ ਇੱਕ ਪਿੱਛੇ ਜੇ ਭਾਰਤ ਕੀ ਲక్ష్ਮੀਆਂ, ਉਹਦੇ ਵਿੱਚ PV ਸਿੰਧੂ ਨਾਲ ਸੀਗੀ ਇਹ ਕੁੜੀ। ਤੇ ਇਸ ਤੋਂ ਇਲਾਵਾ ਹੋਰ ਕਈ ਮੌਕਿਆਂ ਤੇ, ਅੱਜ ਤਾਂ ਇੱਕ ਹੋਰ ਵੀ ਆ ਰਹੀ ਸੀ, ਮੈਨੂੰ ਮੰਤਰਾਲਾ ਭੁੱਲ ਗਿਆ, ਸ਼ਾਇਦ ਸਕਿੱਲ ਇੰਡੀਆ ਜਾਂ ਮੇਕ ਇਨ ਇੰਡੀਆ, ਕੋਈ ਵੀ ਆ, ਤਾਂ ਇਹਦੇ ਵਾਸਤੇ ਇੱਕ ਫਿਲਮ ਸ਼ੂਟ ਕੀਤੀ ਹੋਈ ਆ। ਹੁਣ ਕਮਾਲ ਦੀ ਗੱਲ ਹੈ ਕਿ ਉਸ ਮਹਿਕਮੇ ਨੇ ਵੀ ਉਹ ਫਿਲਮ ਰੋਕ ਦਿੱਤੀ ਹੈ, ਕਾਰਨ ਸਿਰਫ ਇੱਕੋ ਇੱਕ ਆ, ਦੀਪਿਕਾ ਉੱਥੇ ਗਈ ਚੱਲੀ ਆ। ਹੁਣ ਜਦੋਂ ਦੀਪਿਕਾ ਨੋਟਬੰਦੀ ਦੀ ਵਕਾਲਤ ਕਰੇ, ਜਿਹੜੀ ਕਿ ਬਾਅਦ ਦੇ ਵਿੱਚ ਗਲਤ ਸਾਬਤ ਹੋਈ ਆ, ਤਾਂ ਉਦੋਂ ਤਾਂ ਉਹ ਦੇਸ਼ ਭਗਤ ਨਹੀਂ ਹੈ। ਜੇ ਉਹ JNU ਦੇ ਵਿੱਚ ਜਿਹੜੇ ਪੀੜਤ ਆ ਜਾਂ ਜਿਹੜੇ ਪ੍ਰੋਟੈਸਟਰ ਹੈ, ਜੇ ਉਹਨਾਂ ਦੇ ਕੋਲ ਜਾ ਕੇ ਖਲੋਗੀ ਤੇ ਉਹ ਦੇਸ਼ ਧਰੋਹੀ ਹੋਗੀ। ਇੱਕ ਐਸਾ ਪੈਮਾਨਾ ਹੈ, ਇੱਕ ਐਸਾ ਮਾਹੌਲ ਆ। ਸਭ ਤੋਂ ਪਰੇ ਦੀ ਗੱਲ ਆ, ਇਸ ਮਾਹੌਲ ਤੇ ਅੱਜ ਜਿਹੜੇ ਚੀਫ ਜਸਟਿਸ ਆ ਉਹ ਵੀ ਇੱਕ ਬੜਾ ਮੈਂ ਕਹੂੰਗਾ ਕਿ ਭੇਦ ਭਰਿਆ ਜਿਹਾ ਬਿਆਨ ਵੀ ਦੇ ਗਏ ਆ, ਸਟੇਟਮੈਂਟ ਵੀ ਦੇ ਗਏ ਆ। ਕੋਈ
ਨਾਗਰਿਕਤਾ ਕਾਨੂੰਨ ਜਿਹੜਾ ਆਇਆ, ਨਾਗਰਿਕਤਾ ਸੋਧ ਕਾਨੂੰਨ, ਉਹਦੇ ਤੇ ਕੋਈ ਪਟੀਸ਼ਨ ਗਈ ਸੀ, ਉਹਨਾਂ ਨੇ ਖਾਰਜ ਕਰਦੇ ਇੱਕ ਟਿੱਪਣੀ ਕੀਤੀ ਹੈ ਛੋਟੀ ਜੀ। ਉਹ ਕਹਿੰਦੇ ਕਿ ਸੰਕਟ ਦੇ ਵਿੱਚੋਂ ਦੇਸ਼ ਗੁਜ਼ਰ ਰਿਹਾ। ਇਹ ਹੁਣ ਪਤਾ ਨਹੀਂ ਉਹਨਾਂ ਦੇ ਦਿਲ ਦੀ ਜਿਹੜੀ ਇਹ ਕਹਾਣੀ ਸੀਗੀ ਉਹ ਕਿੱਧਰ ਨੂੰ ਇਸ਼ਾਰਾ ਕਰਦੀ ਸੀ। ਕਹਿੰਦੇ ਆ ਕਿ ਦੇਸ਼ ਇਸ ਸਮੇਂ ਸੰਕਟ ਦੀ ਘੜੀ ਚੋਂ ਗੁਜ਼ਰ ਰਿਹਾ ਹੈ। ਇਹਦਾ ਮਤਲਬ ਇਹੋ ਆ ਕਿ ਕਿਤੇ ਨਾ ਕਿਤੇ ਜਿਹੜੇ ਲੋਕ ਬਹੁਤ ਵੱਡੇ ਵੱਡੇ ਅਹੁਦਿਆਂ ਤੇ ਬੈਠੇ ਆ ਉਹ ਵੀ ਹਾਲਾਤਾਂ ਤੋਂ ਚਿੰਤਤ ਹੈ। ਹਾਲਾਤ ਚਾਹੇ ਕਿਸੇ ਨੇ ਵੀ ਬਣਾਏ ਆ ਜਾਂ ਕਿਸੇ ਕਰਕੇ ਵੀ ਬਣੇ ਆ, ਤਾਂ ਹੀ ਲੋਕ ਹੁਣ ਮਿੰਨਤਾਂ ਕਰਦੇ ਕਿ ਜੈਸੇ ਹਾਲਾਤ बने हैं साहब, जिसमें किसी ने कहा ना कि इंसान को इंसान का सगा रहने दो साहब, इस देश का कुछ तो बचा रहने दो, बस कुछ ही बचा रहने दो। जी जी जी। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਪਾਕਿਸਤਾਨੀ ਬੱਚਾ ਮੁਬਾਰਕ ਬਿਲਾਲ 14 ਜਨਵਰੀ ਨੂੰ ਬਾਘਾ ਬਾਰਡਰ ਰਾਹੀਂ ਕਹਿੰਦੇ ਮਾਪਿਆਂ ਨੂੰ ਹੁਣ ਸੌਂਪਿਆ ਜਾਵੇਗਾ। ਦੇਖੋ ਇਹਦੇ ਚ ਨਾ ਦੋ ਬੰਦਿਆਂ ਦੀ ਭੂਮਿਕਾ ਜਿਹੜੀ ਬੜੀ ਸ਼ਾਨਦਾਰ ਰਹੀ ਆ। ਇੱਕ ਤੇ ਇੱਥੋਂ ਦਾ ਸਾਡੇ ਮਲੋਕ ਦਾ ਪੱਤਰਕਾਰ ਆ ਮੁੰਡਾ ਸਿਮਰਨਜੋਤ ਸਿੰਘ ਮੱਕੜ, ਉਹਨੂੰ ਤੁਸੀਂ ਅਕਸਰ ਦੇਖਿਆ ਹੋਣਾ, ਚੈਨਲਾਂ ਵਾਸਤੇ ਕੰਮ ਕਰਦਾ ਹੈ। ਇੱਕ ਉਧਰੋਂ ਜਿਹੜੇ ਨਾਸਿਰ ਹੋਰੀ ਆ, ਨਾਸਿਰ ਢਿੱਲੋਂ ਹੋਰੀ ਪਾਕਿਸਤਾਨ ਚੋਂ, ਇਹਨਾਂ ਦਾ ਤਾਲਮੇਲ ਬਣਿਆ ਆਪਸ ਦੇ ਵਿੱਚ। ਤਾਂ ਚਲੋ ਇਹ ਮੁੱਦਾ ਜਿਹੜਾ ਸਾਹਮਣੇ ਆਇਆ, ਅਸਲ ਦੇ ਵਿੱਚ ਇਹ ਜਵਾਕ ਸੀਗਾ ਜਿਹੜਾ ਕੋਈ ਸਰਹੱਦੀ ਪਿੰਡ ਸੀ ਇਹਨਾਂ ਦਾ, ਤੇ ਉੱਥੋਂ ਕੋਈ ਡਰ ਜਿੱਦਾਂ ਪੈ ਜਾਂਦਾ ਘਰ ਦੇ ਵਿੱਚ, ਕੋਈ ਹੋ ਗਈ ਹੋਣੀ ਸ਼ਰਾਰਤਬਾਜ਼ੀ ਇਹਦੇ ਤੋਂ, ਡਰਦਾ ਹੀ ਇੱਧਰ ਨੂੰ ਆ ਗਿਆ, ਫਿਰ ਤੁਰਿਆ ਆਇਆ ਤੇ ਫਿਰ ਗਾਂ ਅਰੈਸਟ ਹੋ ਗਿਆ। ਔਰ ਕਮਾਲ ਦੀ ਗੱਲ ਤੇ ਇਹ ਹੈ ਕਿ ਇਹਨੂੰ ਬਰੀ ਕਰ ਦਿੱਤਾ ਗਿਆ ਸੀ ਤਰਨਤਾਰਨ ਅਦਾਲਤ ਵੱਲੋਂ। ਪਰ ਫਿਰ ਉਹ ਜਿਵੇਂ ਪੇਪਰ ਵਰਕ ਹੁੰਦਾ, ਤੁਹਾਨੂੰ ਪਤਾ ਹੀ ਹੈ, ਦੋਨਾਂ ਮੁਲਕਾਂ ਦੇ ਦਰਮਿਆਨ ਇੱਕ ਬਹੁਤ ਵੱਡੀ ਸਮੱਸਿਆ ਹੈ। ਕਈ ਇਸ ਤਰ੍ਹਾਂ ਦੇ ਬੰਦੀ ਆ ਜਿਹੜੇ ਇਸ ਤਰ੍ਹਾਂ ਦੀਆਂ ਕਮਜ਼ੋਰ ਕੜੀਆਂ ਦੀ ਭੇਂਟ ਚੜ ਜਾਂਦੇ ਆ। ਤਾਂ ਉਹ ਜਿਹੜਾ ਪੇਪਰ ਵਰਕ ਰੋਕਿਆ ਪਿਆ ਸੀਗਾ, ਫਿਰ ਇੱਕ ਮੁਹਿੰਮ ਚੱਲੀ, ਉਹਦੇ ਵਿੱਚ ਬਹੁਤ ਸਾਰੇ ਲੋਕਾਂ ਨੇ, ਤੁਸੀਂ ਦੇਖਿਆ ਹੋਣਾ ਸੋਸ਼ਲ ਮੀਡੀਆ 'ਚ ਪ੍ਰਚਾਰ ਕੀਤਾ ਸੀਗਾ ਕਿ ਬਿਲਾਲ ਨੂੰ ਭਾਈ ਰਿਹਾ ਕਰੋ, ਉਹਦੀ ਮਾਂ ਕੋਲ ਭੇਜੋ, ਕਿਉਂਕਿ ਬਹੁਤ ਰੋ ਰਹੀ ਸੀਗੀ। ਉਹ ਮਾਪੇ ਜਿਹੜੇ, ਤੁਹਾਨੂੰ ਪਤਾ ਹੀ ਹੈ, ਜਦੋਂ ਔਲਾਦ ਅੱਖਾਂ ਤੋਂ ਓਝਲ ਹੋ ਜਾਂਦੀ ਆ ਫਿਰ ਹਾਲਾਤ ਕਿਸ ਤਰ੍ਹਾਂ ਦੇ ਹੁੰਦੇ ਆ। ਤਾਂ ਖੈਰ ਹੁਣ ਇਸ ਮੁਹਿੰਮ ਨੇ ਰੰਗ ਫੜਿਆ ਤੇ ਇਸ ਮਾਮਲੇ ਦੇ ਵਿੱਚ ਦੱਸਦੇ ਆ ਕਿ ਇਸ ਬੱਚੇ ਨੂੰ ਹੁਣ 14 ਜਨਵਰੀ ਨੂੰ ਵਾਘਾ ਸਰਹੱਦ ਰਾਹੀਂ ਪਾਕਿਸਤਾਨ ਰੇਂਜਰਾਂ ਦੇ ਹਵਾਲੇ ਕਰ ਦਿੱਤਾ ਜਾਊਗਾ। ਇਹਦਾ ਮਤਲਬ ਇਹ ਆ ਕਿ ਬਾਲ ਜਿਹੜਾ ਉਹ ਹੁਣ ਆਪਦੇ ਘਰੇ ਪਹੁੰਚ ਜਾਊਗਾ। ਸੋ ਜਿਨ੍ਹਾਂ ਨੇ ਵੀ ਸਹਿਯੋਗ ਦਿੱਤਾ, ਚਲੋ ਮੱਕੜ ਸਾਹਿਬ ਹੈਗੇ ਆ, ਨਾਸਿਰ ਢਿੱਲੋਂ ਹੋ ਰਹੀ ਹੈਗੇ ਆ, ਹੋਰ ਵੀ ਪਤਾ ਨਹੀਂ ਕਿੰਨੇ ਹੋਣਗੇ ਜਿਨ੍ਹਾਂ ਨੇ ਇੱਕ ਪੋਸਟ ਪਾਇਆ ਹੋਏਗਾ ਜਾਂ ਵੀਡੀਓ ਪਾਇਆ ਹੋਏਗਾ, ਤਾਂ ਸਾਰਿਆਂ ਨੂੰ ਧੰਨਵਾਦ ਕਰਨਾ ਚਾਹੀਦਾ, ਕਿਉਂਕਿ ਇਹ ਇੱਕ ਐਸੇ ਮਾਹੌਲ ਦੇ ਵਿੱਚ ਘਟਨਾ ਵਾਪਰ ਰਹੀ ਆ ਜਦੋਂ ਆਪਾਂ ਦੇਖ ਰਹੇ ਹਾਂ ਕਿ ਥੋੜੀ ਜਿਹੀ ਸਟ੍ਰੈਸ ਹੈ, ਘੱਟ ਗਿਣਤੀਆਂ ਨੂੰ ਲੈ ਕੇ ਪਾਕਿਸਤਾਨ 'ਚ ਵੀ ਹੈ ਔਰ ਇੱਧਰ ਵੀ ਹੈ। ਸੋ ਇਸ ਮਾਹੌਲ ਦੇ ਵਿੱਚ ਇਸ ਤਰ੍ਹਾਂ ਦੀ ਖੁਸ਼ਗਵਾਰ ਖਬਰ ਮੇਰੇ ਖਿਆਲ ਦੇ ਨਾਲ ਸਾਡੇ ਲਈ ਇਸ ਤਰ੍ਹਾਂ ਹੀ ਹੈ ਜਿੱਦਾਂ ਰੇਗਿਸਤਾਨ ਦੇ ਵਿੱਚ ਕੋਈ ਠੰਡਾ ਹਵਾ ਦਾ ਬੁੱਲਾ ਆ ਜਾਵੇ। ਜੀ ਜੀ। ਅਗਲੀ ਗੱਲ ਕਰਦੇ, ਹਰਸਿਮਰਤ ਬਾਦਲ ਹੁਣਾਂ ਦਾ ਬਿਆਨ ਆਇਆ, ਕਹਿੰਦੇ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਤੇ ਵੱਧ ਰਿਹਾ ਜ਼ੁਲਮ, ਆਪਣੇ ਵਾਲੇ ਪਾਸੇ ਦੇਖਦੇ ਨਹੀਂ ਲੱਗਦਾ। ਹਾਂ ਬਿਲਕੁਲ, ਤੁਸੀਂ ਗੱਲ ਉਹੀ ਕਰ ਦਿੱਤੀ ਜੋ ਮੈਂ ਕਰਨੀ ਸੀ, ਪਰ ਖੈਰ ਜੋ ਇਹਨਾਂ ਦਾ ਹੁਣ ਪ੍ਰਤੀਕਰਮ ਹੈ ਉਹ ਮੈਂ ਪੜ੍ਹ ਕੇ ਤੁਹਾਨੂੰ ਸੁਣਾਉਣਾ। ਸੋ ਗੱਲਾਂ ਸਾਰੀਆਂ ਜਿਹੜੀਆਂ ਸਪਸ਼ਟ ਹੀ ਹੁੰਦੀਆਂ, ਕੋਈ ਲੁਕੀਆਂ ਨਹੀਂ ਹੁੰਦੀਆਂ। ਰਾਜਨੀਤੀ ਹੁਣ ਉਹ ਰਾਜਨੀਤੀ ਨਹੀਂ ਹੈ ਜਿਹਦੇ ਵਿੱਚ ਤੁਸੀਂ ਹੁਸ਼ਿਆਰਪੁਰ ਬਿਆਨ ਦੇ ਆਏ ਤੇ ਜਲੰਧਰ ਆ ਕੇ ਹੋਰ ਬਿਆਨ ਬਦਲ ਦਿੱਤਾ, ਕਿਉਂਕਿ ਅਗਲੇ ਕਿਸੇ ਨੂੰ ਪਤਾ ਹੀ ਨਹੀਂ ਸੀ ਲੱਗਦਾ। ਫਿਰ ਜਲੰਧਰੋਂ ਤੁਰੇ ਤੇ ਗਾਂ ਤੁਸੀਂ ਹੋਰ ਜ਼ਿਲ੍ਹੇ ਦੇ ਵਿੱਚ ਆ ਗਏ, ਪਟਿਆਲੇ ਆ ਗਏ ਜਾਂ ਅੰਮ੍ਰਿਤਸਰ ਆ ਗਏ, ਉੱਥੇ ਆ ਕੇ ਹੋਰ ਕੁਛ ਕਹਿ ਦਿੱਤਾ, ਤੁਹਾਡਾ ਪਤਾ ਹੀ ਨਹੀਂ ਸੀ ਲੱਗਦਾ ਲੋਕਾਂ ਨੂੰ ਕਿ ਕੀ ਕਹੇ ਪਿੱਛੇ, ਅਗਾਂਹ ਕੀ ਕਹਿਣਾ ਇਹਨਾਂ ਨੇ। ਤਾਂ ਖੈਰ ਹੁਣ ਤੇ ਸਾਰਾ ਕੁਛ ਹੈ ਜਿਹੜਾ ਉਹ ਲੋਕਾਂ ਨੂੰ ਵੈਸੇ ਹੀ ਚੇਤੇ ਰਹਿੰਦਾ। ਲੋਕਾਂ ਦੀ ਯਾਦਾਸ਼ਤ ਸ਼ਕਤੀ ਜਿਹੜੀ ਉਹ ਇੰਨੀ ਹੈ, ਟਿਕਟੋਕ ਤੇ ਵੇਖ ਲਓ ਕਿੰਨੇ ਕਿੰਨੇ ਗਾਣੇ ਮੂੰਹ ਜ਼ੁਬਾਨੀ ਗਾ ਦਿੰਦੇ ਨੇ, ਤੇ ਜੇ ਕੋਈ ਸਮੱਸਿਆ ਆਵੇ ਵੀ ਉਹ ਗੂਗਲ ਬਾਬੇ ਤੋਂ ਪੁੱਛ ਲੈਂਦੇ ਆ, ਨਾਲ ਦੀ ਨਾਲ ਜਦੇ ਤੁਸੀਂ ਭਾਵੇਂ 30 ਸਾਲ ਪੁਰਾਣੇ ਬੋਲੇ ਆ, ਉਹ ਬੋਲੇ ਤੁਹਾਡੇ ਜਿਹੜੇ ਆ ਉਹ ਗੂਗਲ ਦੀ ਬਾਰੀ ਚੋਂ ਲਿਸ਼ਕਣ ਲੱਗ ਪੈਂਦੇ ਆ। ਤਾਂ ਖੈਰ ਇਹਨਾਂ ਨੇ ਹੁਣ ਕਿਹਾ ਵਾ, ਕਹਿੰਦੇ ਕਿ ਪਾਕਿਸਤਾਨ 'ਚ ਘੱਟ ਗਿਣਤੀਆਂ ਤੇ ਜ਼ੁਲਮ ਹੈ ਜਿਹੜੇ ਹੁਣ ਹੱਦਾਂ ਪਾਰ ਕਰਨ ਲੱਗ ਪਏ ਆ ਤੇ ਕੇਂਦਰ ਸਰਕਾਰ ਇਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰੇਗੀ। ਹੋਰ ਵੀ ਕੁਛ ਉਹਨਾਂ ਦੀਆਂ ਗੱਲਾਂ ਬਾਤਾਂ ਨੇ ਕਿ ਸਿੱਖਾਂ ਹਿੰਦੂਆਂ ਤੇ ਹੋਰ ਘੱਟ ਗਿਣਤੀਆਂ ਤੇ ਉਹ ਉੱਥੇ ਜੋ ਹੋ ਰਿਹਾ ਉਹਦੀ ਗਿਣਤੀ ਜਿਹੜੀ ਆ ਉਹ ਲਗਾਤਾਰ ਵੱਧ ਰਹੀ ਹੈ, ਤਾਂ ਉਹਨਾਂ ਦੀ ਯਾਨੀ ਤਾਦਾਦ ਆ ਜਿਹੜੀ ਘੱਟ ਗਿਣਤੀਆਂ ਦੀ ਉਹ ਘੱਟ ਰਹੀ ਹੈ। ਇਹਨਾਂ ਦੇ ਕਹਿਣ ਦਾ ਭਾਵ ਇਹੋ ਹੈ। ਚਲੋ ਬਾਕੀ ਆਪਾਂ ਗੱਲ ਛੱਡ ਦਿੰਦੇ ਹਾਂ, ਮੇਨ ਮੌਜੂ ਜਿਹੜਾ ਹੈ ਉਹ ਇਹੋ ਹੀ ਆ। ਸੋ ਇਹਦੇ ਵਿੱਚ ਹੁਣ ਇੱਕ ਚੀਜ਼ ਤੇ ਇਹ ਵੀ ਆ ਨਾ ਕਿ ਇਹਨਾਂ ਨੂੰ ਪਹਿਲਾਂ ਘਰ ਬੈਠ ਕੇ ਸਲਾਹ ਕਰਨੀ ਚਾਹੀਦੀ ਆ। ਮੈਂ ਜਦੋਂ ਸੰਗਤ ਦਰਸ਼ਨ ਕਵਰ ਕਰਦਾ ਹੁੰਦਾ ਸੀ ਤੇ ਕਈ ਵਾਰ ਅਸੀਂ ਦੇਖਦੇ ਹੁੰਦੇ ਸੀਗੇ ਕਿ ਬਾਦਲ ਸਾਹਿਬ ਲੰਬੀ ਦੇ ਵਿੱਚ ਕੁਛ ਹੋਰ ਕਹਿ ਰਹੇ ਹੁੰਦੇ ਸੀਗੇ, ਤਾਂ ਛੋਟੇ ਬਾਦਲ ਸਾਹਿਬ ਜਿਹੜੇ ਚੰਡੀਗੜ੍ਹ 'ਚ ਉਸੇ ਗੱਲ ਨੂੰ ਲੈ ਕੇ ਕੁਛ ਹੋਰ ਕਹਿ ਰਹੇ ਹੁੰਦੇ ਸੀਗੇ।
ਤਾਂ ਇਹ ਚੀਜ਼ ਜਿਹੜੀ ਆ ਇੱਕ ਸਮੱਸਿਆ ਰਹਿੰਦੀ ਆ ਕਿ ਘਰੋਂ ਸਲਾਹ ਕਰਕੇ ਨਹੀਂ ਤੁਰਦੇ। ਹੁਣ ਉਦਾਹਰਨ ਦੇ ਤੌਰ ਤੇ ਤੁਸੀਂ ਦੇਖੋ ਕਿ ਜਿੱਦਾਂ ਘੱਟ ਗਿਣਤੀਆਂ ਦਾ ਮਾਮਲਾ, ਕਿ ਇਹਨਾਂ ਦਾ ਆਪਣਾ ਹੀ ਇੱਕ ਲੀਡਰ ਆ ਜਿਹੜਾ ਅਵਤਾਰ ਸਿੰਘ ਹਿੱਤ, ਜੋ ਦਿੱਲੀ ਦੇ ਵਿੱਚ ਇੱਕ ਅਹਿਮ ਭੂਮਿਕਾ ਅਦਾ ਕਰ ਰਿਹਾ, ਜਿਨ੍ਹਾਂ ਦੇ ਬਿਆਨ ਦੀ ਕੱਲ ਵੀ ਆਪਾਂ ਗੱਲ ਕੀਤੀ ਸੀ। ਉਹਨਾਂ ਨੂੰ ਜਦੋਂ ਬਾਈਟ ਲੈਂਦੇ ਆ ਪੱਤਰਕਾਰ ਨੇ ਇਸੇ ਮੁਤਲਕ ਸਵਾਲ ਕੀਤਾ ਸੀਗਾ ਕਿ ਕੀ ਘੱਟ ਗਿਣਤੀਆਂ ਭਾਰਤ ਦੇ ਵਿੱਚ ਸੁਰੱਖਿਅਤ ਹਨ, ਖਾਸ ਤੌਰ ਤੇ ਸਿੱਖਾਂ ਦਾ ਮਸਲਾ ਜਿਹੜਾ ਉਹ ਉਹਨਾਂ ਨੇ ਲਿਆ, ਉਹਨਾਂ ਦੇ ਮੱਦੇ ਨਜ਼ਰ ਰੱਖਿਆ। ਤਾਂ ਉਹਨਾਂ ਦਾ ਜਵਾਬ ਸੀ ਹਾਂ ਬਟ ਪੂਰੇ ਭਾਰਤ 'ਚ ਨਹੀਂ, ਕੁਛ ਰਾਜਾਂ 'ਚ। ਹੁਣ ਕੁਛ ਰਾਜਾਂ 'ਚ ਮੈਂ ਤੇ ਕੱਲ ਦਾ ਸੋਚਦਾ ਪਿਆ ਰਾਤ ਦਾ ਕਿ ਕੁਛ ਰਾਜ ਕਿਹੜੇ ਸਨ, ਭਾਰਤੀ ਜਨਤਾ ਪਾਰਟੀ ਵਾਲੇ ਜਾਂ ਕਾਂਗਰਸ ਵਾਲੇ, ਕਿਉਂਕਿ ਸਿੱਖਾਂ ਨੂੰ ਤਾਂ ਕਈ ਵਾਰ ਦੋਨੇ ਹੀ ਡਰਾਉਂਦੇ ਜੇ ਆ। ਤਾਂ ਖੈਰ ਜਦੋਂ ਤੁਹਾਡੇ ਆਪਣੇ ਬੰਦੇ, ਤੁਹਾਡੇ ਮੋਹਰੀ ਬੰਦੇ ਜਿਹੜੇ ਆ ਉਹ ਕਹਿੰਦੇ ਆ ਕਿ ਭਾਰਤ ਦੇ ਵਿੱਚ ਵਾਕਿਆ ਸਿੱਖ ਚਾਹੇ ਕੁਛ ਰਾਜਾਂ 'ਚ ਅਸੁਰੱਖਿਅਤ ਹਨ, ਤਾਂ ਤੁਸੀਂ ਕਹਿੰਦੇ ਹੋ ਕਿ ਨਹੀਂ ਸਭ ਕੁਛ ਓਕੇ ਆ, ਜਾਂ ਤੁਸੀਂ ਆਪਣੇ ਵਾਲੇ ਪਾਸੇ ਵੇਖ ਕੇ ਤਾਂ ਦੱਸੋ ਕਿ ਕੀ ਤੁਹਾਡਾ ਬੰਦਾ ਝੂਠ ਬੋਲ ਰਿਹਾ ਜਾਂ ਸੱਚਮੁੱਚ ਇਹਦੇ ਤੇ ਕੋਈ ਗੱਲਬਾਤ ਹੈ। ਔਰ ਦੂਜੀ ਗੱਲ ਇਹ ਆ ਕਿ ਅਕਾਲ ਤਖਤ ਦੇ ਜਥੇਦਾਰ ਨੇ ਅਜੇ ਪਰਸੋਂ ਬਿਆਨ ਦਿੱਤਾ ਕਿ ਸਿੱਖ ਨਾ ਇੱਧਰ ਸੁਰੱਖਿਅਤ ਨੇ ਨਾ ਉੱਧਰ ਸੁਰੱਖਿਅਤ ਨੇ। ਤਾਂ ਖੈਰ ਚਲੋ ਥੋੜਾ ਬਹੁਤਾ ਫਰਕ ਹੋ ਸਕਦਾ, ਪਰ ਘੱਟ ਗਿਣਤੀ ਕਿਤੇ ਵੀ ਸੁਰੱਖਿਅਤ ਨਹੀਂ ਹੁੰਦੀ। ਰੋਹਿੰਗਿਆਂ ਨੂੰ ਦੇਖ ਲਓ, ਉਹ ਤੁਹਾਨੂੰ ਦੁਖੀ ਮਿਲਣਗੇ ਮਿਆਂਮਾਰ ਦੇ ਵਿੱਚ, ਤਮਿਲ ਤੁਹਾਨੂੰ ਦੁਖੀ ਮਿਲਣਗੇ ਸ੍ਰੀਲੰਕਾ 'ਚ, ਹਿੰਦੂ ਤੁਹਾਨੂੰ ਦੁਖੀ ਮਿਲਣਗੇ ਬੰਗਲਾਦੇਸ਼ ਦੇ ਵਿੱਚ, ਜਾਂ ਨਾਸਤਿਕ ਤੁਹਾਨੂੰ ਉੱਥੇ ਦੁਖੀ ਮਿਲਣਗੇ। ਬਹੁਤ ਬੰਦੇ ਮਾਰੇ ਆ। ਪਾਕਿਸਤਾਨ 'ਚ ਕਾਦੀਆਨ ਆ ਗਏ, ਪਾਕਿਸਤਾਨ 'ਚ ਸ਼ੀਆ ਆ ਗਏ, ਉਹ ਦੁਖੀ ਮਿਲਣਗੇ। ਔਰ ਚੀਨ ਨੂੰ ਚਲੇ ਜਾਓ, ਚੀਨ ਦੇ ਵਿੱਚ ਜਿਹੜੇ ਉਈਗਰ ਮੁਸਲਮਾਨ ਨੇ ਉਹਨਾਂ ਦੇ ਨਾਲ ਜੋ ਹੋਣ ਡਿਆ ਜ਼ੁਲਮ, ਮੇਰੇ ਖਿਆਲ ਦੇ ਨਾਲ ਇਤਿਹਾਸ ਕਦੇ ਮਾਫ ਹੀ ਨਹੀਂ ਕਰੂਗਾ ਕਿ ਪਾਕਿਸਤਾਨ ਵਾਲੇ ਜਿਹੜੇ ਭਾਰਤ ਨਾਲ ਤੇ ਆਡੇ ਲੈਂਦੇ ਆ ਉਹਨਾਂ ਦੀ ਕਦੇ ਗੱਲ ਹੀ ਨਹੀਂ ਕਰਦੇ, ਉਹ ਦਿਸਦਾ ਹੀ ਨਹੀਂ ਹੈ। ਸੋ ਕਹਿਣ ਦਾ ਭਾਵ ਹੈ ਕਿ ਸਾਊਥ ਏਸ਼ੀਆ 'ਚ ਜਿੰਨੇ ਮੈਂ ਤੁਹਾਨੂੰ ਮੁਲਕ ਗਿਣਾਤੇ, ਸ਼ਾਇਦ ਕੁਛ ਰਹਿ ਗਏ ਹੋਣਗੇ, ਕੋਈ ਦੱਸ ਦਿਓ ਕਿ ਕਿਤੇ ਆਪਾਂ ਕਹਿ ਦਈਏ ਕਿ ਘੱਟ ਗਿਣਤੀ ਮਹਿਫੂਜ਼ ਆ। ਤੇ ਅਸਲ ਦੇ ਵਿੱਚ ਸਮਾਜ ਹੀ ਉਹ ਆ, ਦੇਸ਼ ਹੀ ਉਹ ਆ ਜਿੱਥੇ ਘੱਟ ਗਿਣਤੀ ਵੀ ਮਹਿਸੂਸ ਕਰੇ ਕਿ ਹਾਂ ਮੇਰੇ ਕੋਲ ਬਰੋਬਰਤਾ ਵੀ ਆ, ਮੇਰੇ ਕੋਲ ਸੁਰੱਖਿਅਤਾ ਵੀ ਆ। ਤਾਂ ਇਹ ਕਿਤੇ ਵੀ ਹੈ ਨਹੀਂ। ਇਹਨੂੰ ਕੰਪੇਅਰ ਆਪਸ 'ਚ ਕਰੀ ਜਾਣਾ, ਜਾਬਾਂ ਦੇ ਭੇਡ ਕਰੀ ਜਾਣੇ, ਇਹ ਮੇਰੇ ਖਿਆਲ ਦੇ ਨਾਲ ਗਲਤ ਹੈ। ਔਰ ਪੱਛਮੀ ਦੇਸ਼ਾਂ 'ਚ ਵੀ ਇਹ ਸਮੱਸਿਆ ਕਿਤੇ ਨਾ ਕਿਤੇ ਜਾਗਦੀ ਹੈ, ਕਿਤੇ ਨਾ ਕਿਤੇ ਉੱਠਦੀ ਹੈ ਗਾਹੇ ਬਗਾਏ। ਤਾਂ ਇਸ ਚੀਜ਼ ਤੇ ਇਹਨਾਂ ਨੂੰ ਸਪਸ਼ਟ ਕਰਨਾ ਚਾਹੀਦਾ ਕਿ ਕੀ ਅਕਾਲ ਤਖਤ ਦੇ ਜਥੇਦਾਰ ਜੀ ਜੋ ਕਹਿੰਦੇ ਆ ਉਹ ਠੀਕ ਆ ਜਾਂ ਤੁਸੀਂ ਜੋ ਕਹਿੰਦੇ ਹੋ ਉਹ ਠੀਕ ਆ। ਤਾਂ ਠੀਕ ਕਿਸ ਨੂੰ ਮੰਨਿਆ ਜਾਵੇ, ਫਰਕ ਕਿੰਨਾ ਕੁ ਆ? ਤਾਂ ਤੁਹਾਡੇ ਆਪਣੇ ਜਿਹੜੇ ਹੈਗੇ ਆ ਲੀਡਰ ਉਹ ਠੀਕ ਨੇ ਜਾਂ ਤੁਸੀਂ ਠੀਕ ਆ? ਬਾਕੀ ਗੱਲ ਸਿੱਖਾਂ ਦੀ ਕਿਉਂ? ਇਹ ਕੇਂਦਰ ਦੇ ਵਜ਼ੀਰ ਨੇ ਰਾਜ ਕਰਨਵੀਰ ਸਿੰਘ ਜੀ, ਇਹਨਾਂ ਲਈ ਹਰੇਕ ਨਾਗਰਿਕ ਹੀ ਇੱਕੋ ਜਿਹਾ। ਤਾਂ ਸਮੱਸਿਆ ਹੈ ਕਿ ਜੇ ਸਿੱਖਾਂ ਨੂੰ ਇਹ ਗਿਣਦੇ ਇਸ ਤਰ੍ਹਾਂ ਕਿ ਪਾਕਿਸਤਾਨ ਦੇ ਵਿੱਚ ਉਹਨਾਂ ਦੇ ਨਾਲ ਇਸ ਤਰ੍ਹਾਂ ਹੋ ਰਿਹਾ, ਤਾਂ ਇਹਨਾਂ ਨੂੰ ਇੱਧਰ ਦੂਸਰੀਆਂ ਜਿਹੜੀਆਂ ਘੱਟ ਗਿਣਤੀਆਂ, ਖਾਸ ਤੌਰ ਤੇ ਮੁਸਲਮਾਨ, ਉਹਨਾਂ ਨਾਲ ਜੋ ਹੁੰਦਾ ਉਹਦੇ ਤੇ ਵੀ ਬਿਆਨ ਦੇਣਾ ਚਾਹੀਦਾ। ਜੀ ਜੀ ਜੀ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਬਲਾਤਕਾਰੀਆਂ ਨੂੰ ਜਲਦ ਸਜ਼ਾ ਦਿਵਾਉਣ ਲਈ ਕੈਪਟਨ ਸਰਕਾਰ ਨੇ ਲਿਆ ਵੱਡਾ ਫੈਸਲਾ। ਹਾਂਜੀ ਦੇਖੋ, ਇਹਨਾਂ ਨੇ ਕਿਹਾ ਕਿ ਅਸੀਂ ਕੁਛ ਜਿਹੜੀਆਂ ਫਾਸਟ ਟਰੈਕ ਕੋਰਟ ਨੇ ਉਹਨਾਂ ਦਾ ਗਠਨ ਕਰਾਂਗੇ, ਤੇ ਵਧੀਆ ਉਪਰਾਲਾ ਹੈ ਕਿਉਂਕਿ ਇਹਦੇ ਵਿੱਚ ਨਿਆਂ ਜਿਹੜਾ ਉਹ ਜਲਦੀ ਹੋ ਜਾਏਗਾ। ਸੋ ਇਹਨਾਂ ਨੇ ਕਿਹਾ 7 ਫਾਸਟ ਟਰੈਕ ਅਦਾਲਤਾਂ ਜਿਹੜੀਆਂ ਉਹ ਬਣਾਈਆਂ ਜਾਣਗੀਆਂ ਤੇ ਇਹਦੇ ਵਾਸਤੇ 70 ਅਸਾਮੀਆਂ ਦਾ ਗਠਨ ਕੀਤਾ ਜਾਵੇਗਾ। ਇਹਨਾਂ 'ਚੋਂ 4 ਅਦਾਲਤਾਂ ਲੁਧਿਆਣਾ ਤੇ ਇੱਕ ਅੰਮ੍ਰਿਤਸਰ, ਜਲੰਧਰ ਤੇ ਫਿਰੋਜ਼ਪੁਰ 'ਚ ਸਥਾਪਿਤ ਕੀਤੀਆਂ ਜਾਣਗੀਆਂ। ਸੋ ਮੇਨ ਗੱਲ ਇਹ ਆ ਤੇ ਚਲੋ ਵਧੀਆ ਗੱਲ ਆ, ਇਨਸਾਫ ਜਿਹੜਾ ਵੇਲੇ ਸਿਰ ਮਿਲਣਾ ਚਾਹੀਦਾ। ਪਰ ਜਿਸ ਤਰ੍ਹਾਂ ਦਾ ਮਾਹੌਲ ਬਣ ਰਿਹਾ ਹੈ ਇਹਦੇ 'ਚ ਦੇਖੋ ਇੱਕ ਚੀਜ਼ ਜਿਹੜੀ ਦੂਸਰੇ ਪੱਖ ਤੋਂ ਮੈਂ ਕਹਿਣ ਜਾ ਰਿਹਾ ਕਿ ਕੁਝ ਕੇਸਾਂ ਦੇ ਵਿੱਚ ਇਹੋ ਜਿਹੇ ਕੇਸ ਜਿਹੜੇ ਆ ਉਹ ਮਿਸਯੂਜ਼ ਵੀ ਕੀਤੇ ਜਾਂਦੇ ਆ, ਕਵਰਤੋਂ ਵੀ ਹੁੰਦੇ, ਝੂਠੇ ਦੋਸ਼ ਵੀ ਲੱਗਦੇ ਆ। ਇਹ ਨਹੀਂ ਹੈ ਕਿ ਸਖਤਾਈ ਦੇ ਵਿੱਚ ਚਾਹੇ ਉਹ ਜੁਡੀਸ਼ਰੀ ਹੋਵੇ, ਚਾਹੇ ਪੁਲਿਸ ਹੋਵੇ, ਚਾਹੇ ਤੁਹਾਡੀ ਸਰਕਾਰੀ ਮਸ਼ੀਨਰੀ ਹੋਵੇ ਕਿ ਬਦੋਸ਼ੇ ਰਗੜੀ ਜਾਓ। ਵੇਖਣਾ ਚਾਹੀਦਾ ਕਿਉਂਕਿ ਜਦੋਂ ਇਸ ਤਰ੍ਹਾਂ ਦਾ ਕੋਈ ਜਨਤਕ ਤੌਰ ਤੇ ਰੌ ਉੱਭਰਦਾ ਹੈ ਨਾ, ਉੱਥੇ ਸਮੱਸਿਆ ਬਣ ਜਾਂਦੀ ਆ ਕਿ ਪੁਲਿਸ ਵੀ ਪਰਸੈਪਸ਼ਨ ਤੇ ਤੁਰਨ ਚ ਲੱਗ ਪੈਂਦੀ ਆ। ਫਿਰ ਟ੍ਰੈਂਡਿੰਗ ਵਾਲੀ ਜਿਹੜੀ ਮਾਨਸਿਕਤਾ ਉਹ ਦੂਸਰੇ ਸੰਸਥਾਨਾਂ ਤੇ ਵੀ ਪਹੁੰਚਦੀ ਆ ਕਿ ਨਹੀਂ ਅਸੀਂ ਐਗਜ਼ਾਮਪਲ ਸੈੱਟ ਕਰਨੀ ਹੈ ਕਿ ਜੇ ਅਸੀਂ ਕੋਈ ਬੰਦਾ ਛੱਡ ਦਿੱਤਾ ਸਾਡੇ ਤੇ ਸਵਾਲ ਖੜੇ ਹੋਣਗੇ। ਸੋ ਇਹ ਚੀਜ਼ ਰਹਿਣੀ ਚਾਹੀਦੀ ਹੈ, ਜੋ ਅਸਲ ਹੈ, ਜੋ ਪੀੜਤ ਹੈ ਉਹਨੂੰ ਸਮਾਂ ਰਹਿੰਦਿਆਂ ਨਿਆਂ ਮਿਲੇ, ਤੇ ਜਿਹੜਾ ਕੋਈ ਨਿਰਦੋਸ਼ਾ ਬਦੋਸ਼ਾ ਉਹ ਹੇਠਲੇ ਪੱਧਰ ਤੇ ਨਾ ਰਗੜਿਆ ਜਾਵੇ, ਉਹਦਾ ਹੇਠਲੇ ਪੱਧਰ ਤੇ ਹੀ ਨਿਸਤਾਰਾ ਹੋਵੇ। ਕਿਉਂਕਿ ਜਦੋਂ ਕੋਰਟ ਕਚਹਿਰੀਆਂ ਦੇ ਵੱਸ ਕੋਈ ਬੰਦਾ ਪੈ ਜਾਂਦਾ ਫਿਰ ਬੁਰੀ ਹੁੰਦੀ ਆ। ਖੈਰ ਵਧੀਆ ਚੀਜ਼ ਆ, ਚਲੋ ਠੀਕ ਆ, ਫਾਸਟ ਟਰੈਕ ਕੋਰਟ ਇਹਨਾਂ ਨੇ ਬਣਾਇਆ। ਤਾਂ ਦੂਜੇ ਕੇਸਾਂ ਦੇ ਵਿੱਚ ਵੀ ਕਾਲ ਕਰਨੀ ਚਾਹੀਦੀ। ਕੇਸ ਤੇ ਸਾਰੇ ਹੀ ਇੱਕੋ ਜਿਹੇ ਆ ਨਾ, ਜੇ ਕਿਸੇ ਨੂੰ
ਪੁੱਤ ਮਰੇ ਦਾ ਦੁੱਖ ਆ, ਤੇ ਉਹਦਾ ਇਨਸਾਫ ਵੀ ਤੇ ਉਨੀ ਜਲਦੀ ਮਿਲਣਾ ਚਾਹੀਦਾ ਹੈ ਨਾ। ਉਹ ਵੀ ਤੇ ਪੀੜਤ ਆ, ਠੀਕ ਆ, ਪੱਤ ਲੁੱਟੀ ਹੈ ਕਿਸੇ ਦੀ, ਪਰ ਪੁੱਤ ਮਰਿਆ ਕਿਸੇ ਦਾ, ਉਹ ਵੀ 10-10 ਸਾਲ ਜਿਹੜਾ ਟ੍ਰਾਇਲ ਨਹੀਂ ਚੱਲਣਾ ਚਾਹੀਦਾ, ਤਾਂ ਉਹਦਾ ਵੀ ਨਿਪਟਾਰਾ ਜਿਹੜਾ ਵੇਲੇ ਸਿਰ ਹੋਣਾ ਚਾਹੀਦਾ। ਖੈਰ ਇਹ ਵਧੀਆ ਕੰਮ ਹੈ, ਵਧੀਆ ਪਹਿਲ ਕਦਮੀ ਹੈ ਕਿ ਇਸ ਤਰ੍ਹਾਂ ਦੇ ਮਾਮਲੇ ਜਿਹੜੇ ਆ ਉਹ ਨਜਿੱਠੇ ਜਾਣ, ਪਹਿਲ ਕਦਮੀ ਕੀਤੀ ਜਾਵੇ। ਪਰ ਕੁਝ ਫੈਸਲੇ ਇਹਨਾਂ ਨੇ ਹੋਰ ਵੀ ਲਏ, ਕਿਉਂਕਿ ਕੈਬਨਿਟ ਦੀ ਅੱਜ ਮੀਟਿੰਗ ਸੀ, ਉਹ ਮੈਂ ਤੁਹਾਨੂੰ ਸੰਖੇਪ ਦੇ ਵਿੱਚ ਦੱਸ ਦਿੰਦਾ। ਇੱਕ ਤੇ ਜਿਹੜੇ ਹੈਗੇ ਆ ਮੇਜਰ ਸੁਮੇਰ ਸਿੰਘ ਤੇ ਫਤਿਹ ਸਿੰਘ ਬਰਾੜ ਨੂੰ DSP ਬਣਾਇਆ ਗਿਆ। ਉਹਨਾਂ ਚੋਂ ਇੱਕ ਨੇ ਮੇਰੇ ਖਿਆਲ ਦੇ ਨਾਲ ਐਵਰੈਸਟ ਦੀ ਚੜ੍ਹਾਈ ਜਿਹੜੀ ਉਹ ਸਰ ਕੀਤੀ ਆ, ਇੱਕ ਜਿਹੜੇ ਆ ਉਹ ਰਹੇ ਆ ਫੌਜ ਦੇ ਵਿੱਚ, ਤਾਂ ਦੋਨਾਂ ਨੂੰ DSP ਬਣਾਇਆ ਗਿਆ। ਤਾਂ ਮੇਰੇ ਖਿਆਲ ਦੇ ਨਾਲ ਚਰਨਜੀਤ ਭੁੱਲਰ ਹੋਰਾਂ ਨੇ ਬੀਤੇ ਦਿਨ ਇੱਕ ਸਟੋਰੀ ਲਾਈ ਸੀ ਕਿ ਪੁੱਤ ਟੈਂਕੀਆਂ ਤੋਂ ਉਤਰ ਆਓ ਤੇ ਪਹਾੜਾਂ ਤੇ ਚੜ੍ਹੋ, ਮਤਲਬ ਕਿ ਤੁਸੀਂ ਐਵਰੈਸਟ ਤੇ ਚੜ੍ਹਾਈ ਕਰੋ ਤਾਂ ਤੁਹਾਨੂੰ ਨੌਕਰੀ ਜਿਹੜੀ ਆ ਉਹ ਮਿਲ ਜਾਊਗੀ। ਤਾਂ 16-17 ਨੂੰ ਸਪੈਸ਼ਲ ਸੈਸ਼ਨ ਸੱਦ ਲਿਆ ਇਹਨਾਂ ਨੇ, ਕਾਲ ਕਰ ਲਈ ਆ। ਫਿਰ ਤੀਜਾ ਜਿਹੜਾ ਨੁਕਤਾ ਵਿਚਾਰਿਆ ਗਿਆ, ਜਿਹਦੇ ਤੇ ਅੱਜ ਪ੍ਰਵਾਨਗੀ ਇਹਨਾਂ ਨੇ ਦਿੱਤੀ ਆ ਕਿ ਬਿਜਲੀ ਸਮਝੌਤਿਆਂ ਦਾ ਰਿਵਿਊ ਹੋਏਗਾ। ਹਾਲਾਂਕਿ 3 ਸਾਲਾਂ ਬਾਅਦ ਰਿਵਿਊ ਕਰਨਗੇ, ਤੇ ਜੇ ਰਿਵਿਊ ਕਰ ਚੁੱਕੇ ਆ ਫਿਰ ਰਿਵਿਊ ਦਾ ਰਿਵਿਊ ਕਰਕੇ ਕੀ ਹਾਸਲ ਕਰਨਗੇ ਸਮਝ ਤੋਂ ਪਰੇ ਆ। ਤਾਂ ਇੱਕ ਹੋਰ ਵੱਡਾ ਨੁਕਤਾ ਜਿਹਦੇ ਤੇ ਇਹਨਾਂ ਨੇ ਅੱਜ ਸਪਸ਼ਟੀਕਰਨ ਦਿੱਤਾ, ਖਾਲੀ ਖਜ਼ਾਨਾ ਮੰਤਰੀ ਜੀ ਬੋਲੇ, ਉਹ ਕਹਿੰਦੇ ਆ ਕਿ 13ਵੀਂ ਤਨਖਾਹ ਨਹੀਂ ਕੱਟੀ ਜਾਏਗੀ ਪੁਲਿਸ ਦੀ। ਮਤਲਬ ਕਿ ਇੱਕ ਕਹਿ ਲਈਏ ਚਰਚਾ ਚੱਲਦੀ ਪਈ ਸੀਗੀ 13ਵੀਂ, ਵੈਸੇ 13ਵਾਂ ਮਹੀਨਾ ਤਾਂ ਚੱਲਦਾ ਹੀ ਹੈ ਪੰਜਾਬ ਦਾ, ਤੁਹਾਨੂੰ ਪਤਾ ਹੀ 13ਵਾਂ ਮਹੀਨਾ ਕਿਹਨੂੰ ਕਿਹਾ ਜਾਂਦਾ। ਜਦੋਂ ਨੰਗ ਪੁਣੇ ਦਾ ਬੰਦੇ ਨੂੰ ਬੁਖਾਰ ਚੜ ਜਾਂਦਾ ਉਦੋਂ 13ਵਾਂ ਮਹੀਨਾ ਕਿਹਾ ਜਾਂਦਾ। ਪੰਜਾਬ ਦਾ 13ਵਾਂ ਮਹੀਨਾ ਚੱਲਦਾ, ਪਰ ਪੁਲਿਸ ਨੂੰ 13ਵੀਂ ਤਨਖਾਹ ਮਿਲਦੀ ਹੈ ਕਿਉਂਕਿ ਉਹਨਾਂ ਦੀ ਛੁੱਟੀ ਕੋਈ ਨਹੀਂ ਹੁੰਦੀ। ਤਾਂ ਇੱਕ ਚਰਚਾ ਚੱਲ ਰਹੀ ਸੀਗੀ ਕਿ 13ਵੀਂ ਤਨਖਾਹ ਜਿਹੜੀ ਉਹ ਕੱਟੀ ਜਾਊਗੀ, ਪਰ ਹੁਣ ਇਹਨਾਂ ਨੇ ਸਾਫ਼ ਕਰ ਦਿੱਤਾ ਕਿ ਨਹੀਂ, ਇਹ 13ਵੀਂ ਤਨਖਾਹ 13ਵੇਂ ਮਹੀਨੇ 'ਚ ਵੀ ਅਸੀਂ ਦਿਆਂਗੇ। ਜੀ ਜੀ ਜੀ। ਅਗਲੀ ਜਿਹੜੀ ਮਿੰਟ 'ਚ ਗੱਲ ਕਰਦੇ, ਕਹਿੰਦੇ ਪੰਜਾਬ ਸਰਕਾਰ ਵਿਧਾਇਕਾਂ ਲਈ ਫਲੈਟਾਂ ਦਾ ਹੁਣ ਕਰੇਗੀ ਇੰਤਜ਼ਾਮ, ਕੋਈ ਰਹਿ ਨਾ ਜਾਵੇ ਵਿਧਾਇਕਾਂ ਨੂੰ ਕੁਛ ਦੇਣ ਖੋਣੋ। ਆਹੋ, ਅੱਗੇ ਤੇ ਇਹਨਾਂ ਦੇ ਜਿਹੜੇ ਹੈਗੇ ਆ ਵਿਚਾਰੇ ਉਹ ਤੰਬੂਆਂ 'ਚ ਰਹਿੰਦੇ ਆ ਜਾਂ ਰੇਲਵੇ ਸਟੇਸ਼ਨ ਦੇ ਸ਼ੈਡਾਂ ਹੇਠ ਰਾਤਾਂ ਕੱਟਦੇ ਆ, ਤੇ 2-4 ਸ਼ਾਇਦ ਆ ਜਿਹੜੇ ਹਾਈਵੇ ਦੇ ਪੁਲ ਹੁੰਦੇ ਨਾ ਥੱਲੇ ਗੁਜ਼ਰ ਬਸਰ ਕਰਦੇ ਹੋਣਗੇ। ਫਲੈਟ ਇਹਨਾਂ ਨੂੰ ਚਾਹੀਦੇ ਆ, ਸੋ ਇਹਨਾਂ ਨੂੰ ਤੇ ਕੁਛ ਵੀ ਦੇ ਦਿਓ, ਇਹਨਾਂ ਨੂੰ ਤੇ ਕੁਛ ਵੀ ਦੇ ਦਿਓ। ਇਹ ਢਿੱਡ ਇਹੋ ਜਿਹੇ ਢਿੱਡ ਆ ਜਿਨ੍ਹਾਂ ਦੇ ਵਿੱਚ ਸਭ ਕੁਛ ਹਜ਼ਮ ਹੋ ਸਕਦਾ, ਸੋ ਜੋ ਮਰਜ਼ੀ ਦੇ ਦਿਓ, ਕੋਈ ਚੱਕਰ ਨਹੀਂ ਹੈਗਾ। ਤਾਂ ਖੈਰ ਇਹ ਕਰ ਰਹੇ ਆ। ਇਹਦੇ ਵਿੱਚ ਹੁਣ ਇਹਨਾਂ ਦਾ ਜਿਹੜਾ ਹੈਗਾ ਸੋਚਣ ਦਾ ਨਜ਼ਰੀਆ ਉਹ ਇਹੋ ਆ ਕਿ ਆਪਾਂ ਇਸ ਤਰ੍ਹਾਂ ਕਰੀਏ ਕਿ ਭਾਈ 56 ਕੋ ਫਲੈਟ ਲਈਏ। ਕੋਈ ਹੈਗੀ IT ਪਾਰਕ ਦੇ ਵਿੱਚ ਚੰਡੀਗੜ੍ਹ ਹਾਊਸਿੰਗ ਬੋਰਡ ਉਹ ਕਰ ਰਹੀ ਹੈ ਨਿਰਮਾਣ ਕੰਪਨੀ, ਕੋਈ 28 ਫਲੈਟ ਜਿਹੜੇ ਆ ਉਹ ਟਾਵਰਾਂ ਦੇ ਵਿੱਚ ਬਣ ਰਹੇ ਆ। ਤਾਂ 2 ਕਤਾਰਾਂ ਜਿਹੜੀਆਂ ਯਾਨੀ 2 ਟਾਵਰ ਆ ਜਿਹੜੇ ਉਹ ਵਿਧਾਇਕਾਂ ਵਾਸਤੇ ਖਰੀਦੇ ਜਾਣਗੇ। 56 ਯਾਨੀ ਇਹਨਾਂ ਵਾਸਤੇ ਖੁਸ਼ਖਬਰੀ ਆ। ਪੰਜਾਬ ਦੇ ਜਿਹੜੇ ਹੈਗੇ ਆ ਜਨਤਾ ਵਾਲੇ ਲੋਕ, ਸੋਚਣ ਵਾਲੇ ਲੋਕ, ਉਹ ਥੋੜਾ ਜਿਹਾ ਸੋਚ ਲੈਣ, ਕਿਉਂਕਿ 120 ਕਰੋੜ ਰੁਪਈਏ ਦਾ ਸਿਰਫ ਮਾਮਲਾ ਹੈ। ਤਾਂ ਵਿਚਾਰੇ ਬੇਘਰ ਘਰਾਂ 'ਚ ਚਲੇ ਜਾਣਗੇ। ਮੇਰੇ ਖਿਆਲ ਦੇ ਨਾਲ ਅਸੀਂ ਤੇ ਦੁਖੀਆਂ ਨੇ ਦੁਖੀ ਰਹਿਣਾ, ਕੋਈ ਫਰਕ ਨਹੀਂ ਪੈਂਦਾ। ਇੱਥੇ ਖਜ਼ਾਨਾ ਖਾਲੀ ਹੈ ਤਾਂ ਵੀ ਤੇ ਇੱਕ ਮੰਤਰੀ ਅਸੀਂ ਰੱਖਿਆ ਹੀ ਹੈ ਨਾ ਤਨਖਾਹ ਤੇ ਇੱਕ ਮੁੱਖ ਮੰਤਰੀ ਅਸੀਂ ਰੱਖੀ ਬੈਠੇ ਹਾਂ ਜਿਹਦਾ ਕੰਮ ਸਿਰਫ ਬਿਆਨ ਦੇਣਾ ਹੀ ਹੈ। ਤਾਂ ਜਦੋਂ ਅਸੀਂ ਇਹੋ ਜਿਹੇ ਲੋਕਾਂ ਦਾ ਬੋਝ ਬਰਦਾਸ਼ਤ ਕਰ ਰਹੇ ਹਾਂ ਤੇ ਫਿਰ ਥੋੜਾ ਜਿਹਾ ਹੋਰ ਕਰ ਲੈਣਾ ਚਾਹੀਦਾ, ਵਧੀਆ ਘਰ ਮਿਲ ਜਾਣਗੇ, ਚਲੋ ਇਹ ਤੇ ਵਸਦਿਆਂ 'ਚ ਹੋ ਜਾਣਗੇ। ਤਾਂ ਖੈਰ 120 ਕਰੋੜ ਰੁਪਈਆ ਦੇ ਤੇ ਖਰਚ ਆਉਣਾ, ਕਹਿੰਦੇ ਆ ਕਿ ਰਾਜਪਾਲ ਜੀ ਨੇ ਪ੍ਰਵਾਨਗੀ ਦੇ ਦਿੱਤੀ ਆ, ਬਹੁਤ ਜਲਦੀ ਇਹ ਘਰਾਂ ਵਾਲੇ ਹੋ ਜਾਣਗੇ, ਫਲੈਟ ਮਿਲ ਜਾਣਗੇ। ਤਾਂ ਖੈਰ ਜੋ ਵੀ ਆ ਤੁਸੀਂ ਦੇਖ ਲਓ ਪੰਜਾਬ ਦੇ ਹਾਲਾਤ ਕਿਸ ਤਰ੍ਹਾਂ ਦੇ ਆ ਕਿ ਸ਼ਗਨ ਸਕੀਮ ਜਿਹੜੀ ਆ ਉਹ ਕਈ ਮਹੀਨਿਆਂ ਤੋਂ ਜਿਹੜੀ ਦੱਸਦੇ ਆ ਬੰਦ ਪਈ ਆ। ਪਿੱਛੇ ਜੇ ਮੇਰੇ ਖਿਆਲ ਦੇ ਨਾਲ ਇੰਗਲਿਸ਼ ਟ੍ਰਿਬਿਊਨ 'ਚ ਵੀ ਰਿਪੋਰਟ ਲੱਗੀ ਆ। ਹੋਰ ਕਈ ਕਲਿਆਣਕਾਰੀ ਯੋਜਨਾਵਾਂ ਜਿਹੜੀਆਂ ਅਟਕੀਆਂ ਪਈਆਂ, ਨਵੀਆਂ ਯੋਜਨਾਵਾਂ ਤੇ ਤਾਂ ਬ੍ਰੇਕ ਹੀ ਲੱਗ ਗਿਆ, ਚੱਲ ਰਹੇ ਪ੍ਰੋਜੈਕਟਾਂ ਤੇ ਬ੍ਰੇਕ ਲੱਗ ਗਿਆ। ਬੁਰੀ ਹਾਲਤ ਹੈ ਸਾਡੀ, ਬੁਰੀ ਹਾਲਤ ਹੈ ਇਸ ਵੇਲੇ। ਪਰ ਫਿਰ ਵੀ ਇਹਨਾਂ ਦਾ ਨਹੀਂ ਸਰਦਾ, ਇਹਨਾਂ ਦਾ ਢਿੱਡ ਨਹੀਂ ਭਰਦਾ, ਤਾਂ ਭਾਈ ਇਹਨਾਂ ਦਾ ਖਿਆਲ ਰੱਖਣਾ ਜ਼ਰੂਰੀ ਹੈ। ਜਨਤਾ ਤਾਂ ਕੋਈ ਗੱਲ ਨਹੀਂ ਹੈ, ਪਹਾੜ ਵਿੱਚ ਜਾਏ ਜਨਤਾ, ਉਹ ਆਂਦੇ ਹੁੰਦੇ ਨਾ ਆਪਣਾ ਕੰਮ ਬਣਤਾ ਤਾਂ ਪਹਾੜ ਵਿੱਚ ਜਾਏ ਜਨਤਾ, ਜਨਤਾ ਪਹਾੜ 'ਚ ਜਾਵੇ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਹਾਂ, ਸ਼੍ਰੀ ਦਰਬਾਰ ਸਾਹਿਬ ਵਿੱਚ ਜਿਹੜੀ ਟਿਕਟੋਕ ਵੀਡੀਓ ਬਣਾਉਣ ਵਾਲੀ ਜਿਹੜੀ ਕੁੜੀ ਆ ਉਹਨੇ ਹੁਣ ਮੰਗੀ ਮਾਫੀ। ਦੇਖੋ ਇਹ ਪਤਾ ਨਹੀਂ ਕਿਉਂ ਇਸ ਤਰ੍ਹਾਂ ਦੀਆਂ ਹਰਕਤਾਂ ਕੀਤੀਆਂ ਜਾਂਦੀਆਂ, ਸਮਝ ਤੋਂ ਪਰੇ ਦੀ ਗੱਲ ਆ ਕਿ ਫਿਰ ਮੁੜ ਕੇ ਮਾਫੀ ਮੰਗੀ ਜਾਂਦੀ ਆ। ਪਹਿਲਾਂ ਤੁਸੀਂ ਇਸ ਤਰ੍ਹਾਂ ਦਾ ਉਲ ਜਲੂਲ ਕੰਮ ਕਰਦੇ ਹੋ, ਔਰ ਮੇਰੇ ਖਿਆਲ ਦੇ ਨਾਲ ਇੱਕ ਵਿਵਸਥਾ ਤੇ ਵੀ ਸਵਾਲ ਉੱਠੇਗਾ। ਵਿਵਸਥਾ ਤੇ ਸਵਾਲ ਇਉਂ ਉੱਠੇਗਾ ਕਿ ਜੇ ਤੁਸੀਂ ਮੰਨ ਲਓ ਉੱਥੇ ਜਾ ਕੇ ਫੋਟੋ ਖਿੱਚਦੇ ਹੋ, ਕਈ ਵਾਰ ਤੁਹਾਨੂੰ ਨਹੀਂ ਪਤਾ ਹੁੰਦਾ ਕਿ ਜਿਨ੍ਹਾਂ ਜਗ੍ਹਾ ਤੇ ਜਾ ਕੇ ਤੁਸੀਂ ਫੋਟੋਗ੍ਰਾਫੀ ਨਹੀਂ ਕਰਨੀ ਹੁੰਦੀ, ਜੇ ਤੁਸੀਂ ਉੱਥੇ ਕਰਦੇ ਤਾਂ ਨਾਲ ਦੀ ਨਾਲ ਬਰਛੇ ਵਾਲੇ ਭਾਈ ਸਾਹਿਬ ਆ ਜਾਂਦੇ ਆ। ਬਰਛੇ ਵਾਲੇ ਭਾਈ ਸਾਹਿਬ ਆ ਕੇ ਹੁੱਜ ਮਾਰ ਕੇ ਤੁਹਾਨੂੰ ਦੱਸਦੇ, ਓਏ ਉਧਰ ਜਾ ਕੇ ਗੱਲ, ਇੱਥੇ ਨਹੀਂ ਖਿੱਚਣੀ ਫੋਟੋ। ਪਰ ਜਦੋਂ ਇਸ ਤਰ੍ਹਾਂ ਦੀਆਂ ਹਰਕਤਾਂ ਕਰਦੇ ਆ ਉੱਥੇ ਜਾ ਕੇ,
ਇਹ ਨੌਜਵਾਨ ਹੈ ਜਾਂ ਬੱਚੇ ਆ, ਤਾਂ ਇਹਨਾਂ ਨੂੰ ਉੱਥੇ ਕੋਈ ਕਿਉਂ ਨਹੀਂ ਰੋਕਦਾ? ਔਰ ਦੂਜੀ ਗੱਲ ਹੈ ਕਿ ਜਦ ਕੋਈ ਇਸ ਤਰ੍ਹਾਂ ਕਰਦਾ, ਉੱਥੇ ਇਸ ਤਰ੍ਹਾਂ ਦੀ ਇੱਕ ਆਪਾਂ ਦੇਖਦੇ ਆਮਦ ਹੈ ਸੰਗਤ ਦੀ ਕਿ ਹਰ ਥਾਂ ਤੇ ਹਰ ਵੇਲੇ ਜਿਹੜੀ ਪਹਿਲ ਕਦਮੀ ਰਹਿੰਦੀ ਹੈ, ਚਹਿਲ ਕਦਮੀ ਉੱਥੇ ਚੱਲਦੀ ਹੈ। ਪਹਿਲ ਕਦਮੀ ਸ਼ਬਦ ਮੈਂ ਇਸਤੇਮਾਲ ਕਰ ਗਿਆ, ਚਹਿਲ ਕਦਮੀ ਉੱਥੇ ਚੱਲਦੀ ਰਹਿੰਦੀ ਹੈ ਸੰਗਤ ਦੀ। ਸ਼ਰਧਾਲੂ ਕੋਈ ਆਈ ਜਾਂਦਾ ਜਾਈ ਜਾਂਦਾ, ਤਾਂ ਕੋਈ ਰੋਕਦਾ ਕਿਉਂ ਨਹੀਂ ਹੈ? ਦੇਖਣਾ ਚਾਹੀਦਾ ਨਾ ਕਿ ਕੀ ਕਰ ਰਿਹਾ, ਕੋਈ ਬੱਚਾ ਹੈ ਜਾਂ ਕੋਈ ਅਲੜ ਹੈ ਜਾਂ ਕੋਈ ਨੌਜਵਾਨ ਹੈ ਜੋ ਕੋਈ ਹਰਕਤ ਕਰਦੇ ਤਾਂ ਕਿਉਂ ਕਰ ਰਿਹਾ। ਹੁਣ ਇਹਨੇ ਕੁੜੀ ਨੇ ਮਾਫੀ ਤੇ ਮੰਗ ਲਈ ਆ ਕਿਉਂਕਿ ਸ਼ਿਕਾਇਤ ਦਰਜ ਕਰ ਲਈ ਸੀਗੀ ਪੁਲਿਸ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਿਕਾਇਤ ਤੇ। ਤਾਂ ਉਸ ਤੋਂ ਬਾਅਦ ਉਹਨੇ ਕਿਹਾ ਕਿ ਉਹਨੇ ਕਦੇ ਇੱਥੇ ਆ ਕੇ ਨਤਮਸਤਕ ਹੋ ਕੇ ਮੱਥਾ ਨਹੀਂ ਸੀ ਟੇਕਿਆ, ਸੋ ਉਹਦਾ ਕੰਮ ਇਹ ਨਹੀਂ ਸੀਗਾ ਕਿ ਭਾਵਨਾਵਾਂ ਨੂੰ ਠੇਸ ਪਹੁੰਚਾਈ ਜਾਵੇ। ਇਹ ਜਾਣੇ ਅਣਜਾਣੇ ਚ ਮਤਲਬ ਕੋਈ ਗਲਤੀ ਹੋਈ ਆ, ਪਰ ਮੇਰੇ ਖਿਆਲ ਦੇ ਨਾਲ ਠੀਕ ਆ, ਉਹਦੇ ਤੇ ਸ਼ਿਕਾਇਤ ਦਿੱਤੀ, ਉਹਨੇ ਮਾਫੀ ਵੀ ਮੰਗ ਲਈ, ਚਲੋ ਮਾਫੀ ਦੇ ਵੀ ਦੇਣੀ ਚਾਹੀਦੀ ਹੈ ਜੇ ਜਾਣੇ ਅਣਜਾਣੇ ਚ ਕਿਸੇ ਤੋਂ ਗਲਤੀ ਹੋ ਗਈ ਹੈ। ਪਰ ਰੌਲਾ ਇਹ ਆ ਕਿ ਤੁਹਾਡੇ ਜਿਹੜੇ ਉੱਥੇ ਜ਼ਿੰਮੇਵਾਰ ਬੰਦੇ ਆ, ਮੰਨ ਲਓ ਤੁਸੀਂ ਮਾਫੀ ਉਹਨੂੰ ਦੇ ਵੀ ਦਿੰਦੇ ਹੋ, ਠੀਕ ਹੈ, ਤੁਹਾਡੀ ਦਰਿਆਦਲੀ ਆ, ਪਰ ਜਿਹੜੇ ਜ਼ਿੰਮੇਵਾਰ ਬੰਦੇ ਆ ਜਿਨ੍ਹਾਂ ਦਾ ਕੰਮ ਆ ਕਿ ਤੁਸੀਂ ਉੱਥੇ ਦੱਸਣਾ ਰੋਕਣਾ ਜੇ ਕੋਈ, ਕਿਉਂਕਿ ਉੱਥੇ ਬਹੁਤ ਸਾਰੇ ਸ਼ਰਧਾਲੂ ਐਸੇ ਆਉਂਦੇ ਆ ਜਿਨ੍ਹਾਂ ਨੂੰ ਮਰਿਆਦਾ ਬਾਰੇ ਨਹੀਂ ਪਤਾ ਹੁੰਦਾ, ਇਹ ਸੱਚ ਹੈ, ਹਕੀਕਤ ਆ। ਤਾਂ ਜਿਹੜੇ ਉੱਥੇ ਤੁਹਾਡੇ ਗਾਈਡ ਵਗੈਰਾ ਜਾਂ ਤੁਹਾਡੇ ਜਿਹੜੇ ਉਹ ਹੈਗੇ ਆ ਚੌਕੀਦਾਰ ਕਹਿੰਦੇ ਆ ਜਿਨ੍ਹਾਂ ਨੂੰ, ਤਾਂ ਉਹ ਜਿਹੜੇ ਭਾਈ ਸਾਹਿਬ ਹੁੰਦੇ ਆ ਉਹ ਕਿੱਥੇ ਗਏ? ਉਹਨਾਂ ਨੂੰ ਵੀ ਤਾਂ ਪੁੱਛਣਾ ਚਾਹੀਦਾ ਨਾ ਕਿ ਭਾਈ ਤੁਸੀਂ ਕੀ ਕਰ ਰਹੇ ਸੀ ਉਸ ਟਾਈਮ ਜਿੱਥੇ ਵੀ ਇਹ ਬਣੀ, ਕਿਉਂਕਿ ਵੀਡੀਓ ਦੇ ਵਿੱਚ ਤੇ ਤੁਹਾਨੂੰ ਉਸ ਸਪੌਟ ਦਾ ਪਤਾ ਲੱਗ ਹੀ ਜਾਣਾ ਨਾ ਕਿ ਕਿੱਥੇ ਬਣੀ ਆ। ਤਾਂ ਉਸ ਸਮੇਂ ਜਿਹੜਾ ਡਿਊਟੀ ਤੇ ਸੀ ਭਾਈ ਸਾਹਿਬ, ਉਹਨੂੰ ਤੇ ਘੱਟੋ ਘੱਟ ਪੁੱਛਣਾ ਚਾਹੀਦਾ ਨਾ ਕਿ ਭਾਈ ਸਾਹਿਬ ਤੂੰ ਉਦੋਂ ਕਿੱਥੇ ਗਿਆ ਹੋਇਆ ਸੈਂ। ਜੀ 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 ਬਿਲਕੁਲ। ਅਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜਿਹੜੀਆਂ ਜੁੜੇ ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਅਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਸਭ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।